ਓਏ ਉਹ ਜਾ ਰਹੀ ਹੈ ਮੇਰੀ ਖਾਬਾ ਦੀ ਰਾਣੀ। ਤੂੰ ਕਿੱਧਰ? ਸੀਟੀ ਦਾ ਮਤਲਬ ਇਹ ਕਿ ਮੈਂ ਤੈਨੂੰ ਬੁਲਾ ਰਿਹਾ ਸੀ ਕਿ ਮੈਂ ਤੇਰਾ ਚਿਹਰਾ ਵੇਖਣਾ ਚਾਹੁੰਦਾ। ਮੈਨੂੰ ਵੀ ਲੱਗਣ ਡਿਆ ਸੀ ਕੋਈ ਪਿੱਛੇ ਆਣ ਡਿਆ ਮੇਰੇ। ਮੈਂ ਸਦਕੇ ਜਾਵਾਂ, ਮੈਂ ਵਾਰੀ ਜਾਵਾਂ। ਗੱਲ ਇਹ ਕਿ ਮੇਰੇ ਕੋਲ ਹੁਣ ਇੰਤਜ਼ਾਰ ਨਹੀਂ ਹੁੰਦਾ, ਜਲਦੀ ਹਾਂ। ਜਲਦੀ ਅਸੀਂ ਇੱਕ ਹੋ ਜਾਈਏ, ਬਸ ਮੈਂ ਇਹ ਚਾਹੁੰਦਾ ਹਾਂ। ਇੰਤਜ਼ਾਰ ਤੇ ਮੇਰੇ ਕੋ ਵੀ ਨਹੀਂ ਹੁੰਦਾ, ਪਰ ਉਹ ਮੇਰੇ ਜਿਹੜੇ ਭਰਾ ਨੇ ਨਾ ਹਾਂ, ਖੂਨ ਸਫੇਦ ਹੋ ਗਏ ਨੇ। ਮੈਂ ਕੀ ਕਰਾਂ, ਉਹਨਾਂ ਦੀ ਤੇ ਆਪਸ 'ਚ ਨਹੀਂ ਬਣਦੀ। ਤੇ ਉਹਦੀ ਉਹਨਾਂ ਨੂੰ ਮੈਡੀਸਿਨ ਦਵਾਉਂਦੇ ਆਪਾਂ। ਆਏ ਹਾਏ, ਦਵਾਈ ਮੈਡੀਸਿਨ ਦੀ ਗੱਲ ਨਹੀਂ ਹੈਗੀ। ਹਾਂ, ਬਸ ਉਹ ਮੇਰਾ ਸੋਚਦੇ ਨਹੀਂ ਤੇ ਮੈਂ ਕੀ ਕਰਾਂ। ਤੇਰਾ ਮੈਂ ਜੋ ਸੋਚਦਾ ਹਾਂ ਤੂੰ ਮੇਰੀ ਹੈ, ਬਸ ਤੇਰਾ ਮੈਂ ਹੀ ਸੋਚਣਾ। ਚੱਲ ਕਿਤੇ ਦੂਰ ਚਲੀਏ, ਦੁਨੀਆ ਦੀ ਉਸ ਨੁਕਰੇ ਜਿੱਥੇ ਬੰਦਾ ਨਾ ਬੰਦੇ ਦੀ ਜ਼ਾਤ ਹੋਵੇ, ਤੇ ਸਿਰਫ ਆਪਾਂ ਦੋਵੇਂ ਹੋਈਏ। ਉਹਨਾਂ ਨੂੰ ਤਾਂ ਕੋਈ ਸਮਝਾਵੇ ਨਾ। ਉਹਨਾਂ ਨੂੰ ਕੀ ਸਮਝਾਵਾਂ, ਛੱਡ ਦੇ ਨਾ, ਭਰਾਵਾਂ ਦੇ ਕੋਲ ਕੁਝ ਨਹੀਂ ਪਿਆ। ਚੱਲ ਤੂੰ ਨਹੀਂ ਬਸ। ਨਾ, ਮੈਨੂੰ ਉਹਨਾਂ ਦੀ ਪਰੇਸ਼ਾਨੀ ਹੈਗੀ, ਟੈਨਸ਼ਨ ਹੈਗੀ ਹੈ। ਹੱਕ ਤੇ ਉਹਨਾਂ ਦਾ ਹੀ ਬਣਦਾ ਨਾ ਕਿ ਚਲੋ ਵਿਆਹ ਕਰ ਦੇਣ ਮੇਰਾ, ਪਰ ਉਹ ਸੋਚਦੇ ਹੀ ਨਹੀਂ। ਮੈਂ ਤੇ ਇਹ ਕਹਿਣਾ, ਚੱਲ ਭੱਜ ਕੇ ਵਿਆਹ ਕਰ ਲਈਏ। ਨਹੀਂ ਨਹੀਂ, ਮੈਂ ਭੱਜ ਕੇ ਵਿਆਹ ਨਹੀਂ ਕਰਨਾ। ਹਾਂ, ਤੇ ਤੁਰ ਕੇ ਚਲੇ ਜਾਂਦੇ ਆ। ਇਹ ਨਹੀਂ ਗੱਲ ਹੈਗੀ। ਹਾਂ। ਜਿਹੜੀਆਂ ਭੱਜ ਕੇ ਵਿਆਹ ਕਰਦੀਆਂ ਨਾ, ਉਹਨਾਂ ਦੀ ਕੋਈ ਇੱਜ਼ਤ ਨਹੀਂ ਹੁੰਦੀ। ਓਏ। ਤੇ ਮੈਂ ਆਪਣੇ ਭਰਾਵਾਂ ਦੀ ਮਰਜ਼ੀ ਨਾਲ ਹੀ ਵਿਆਹ ਕਰਨਾ, ਲੇਕਿਨ ਜਦੋਂ ਤੱਕ ਉਹਨਾਂ ਨੂੰ ਸਮਝ ਨਾ ਆਈ, ਮੈਂ ਇਸ ਤਰ੍ਹਾਂ ਸ਼ਾਦੀ ਨਹੀਂ ਕਰ ਸਕਦੀ। ਉਹਨਾਂ ਨੂੰ ਸਮਝ ਆਉਣੀ ਨਹੀਂ, ਪਤਾ ਨਹੀਂ ਕਿਸ ਗੰਦੀ ਮਿੱਟੀ ਦੇ ਬਣੇ ਆ, ਉਹਨਾਂ ਨੂੰ ਸਮਝ ਨਹੀਂ ਆਉਣੀ। ਮੈਂ ਹਰ ਤਰੀਕੇ ਨਾਲ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ਮੈਂ ਕੋ ਆਪਣੇ ਰਿਸ਼ਤੇਦਾਰ ਵੀ ਭੇਜਣ ਦੀ ਕੋਸ਼ਿਸ਼ ਕੀਤੀ, ਉਹਨਾਂ ਦੀ ਆਪਣੀ ਲੜਾਈ ਉਹ ਨਹੀਂ ਖਤਮ ਹੁੰਦੀ। ਇੱਕ ਕਹੀ ਜਾਂਦਾ ਕਿ ਮੈਂ ਜਾਇਦਾਦ ਮੇਰੀ ਹੈ, ਇੱਕ ਦੂਜਾ ਕਹੀ ਜਾਂਦਾ ਮੇਰੀ ਹੈ। ਉਹਨਾਂ ਦੀ ਤਾਂ ਆਪਣੀ ਲੜਾਈ ਖਤਮ ਨਹੀਂ। ਤੇਰੇ ਬਾਰੇ ਉਹਨਾਂ ਨੇ ਕਦੋਂ ਸੋਚਣਾ? ਫਿਰ ਹੁਣ ਦੱਸੋ ਮੈਂ ਕੀ ਕਰਾਂ? ਤੇਰੇ ਬਾਰੇ ਸਿਰਫ ਮੈਂ ਸੋਚਣਾ, ਸਿਰਫ ਮੈਂ। ਬਸ ਤੂੰ ਫੈਸਲਾ ਕਰ ਫਟਾਫਟ, ਆਪਾਂ ਇੱਥੇ ਦੂਰ ਚਲੀਏ ਜਿੱਥੇ ਸਿਰਫ ਤੂੰ ਤੇ ਮੈਂ ਹੋਈਏ, ਹੋਰ ਕੋਈ ਵੀ ਨਾ ਹੋਵੇ। ਹਾਏ ਹਾਏ, ਬੰਦਾ ਬਣ ਕੀ ਬੱਕਰਾ ਬਣਿਆ? ਤੈਨੂੰ ਸ਼ਰਮ ਨਹੀਂ ਆਉਂਦੀ? ਕੀ ਖਾਣ ਡਿਆ? ਪੱਠੇ ਖਾਣ ਡਿਆ? ਕੁਛ ਨਹੀਂ, ਮੈਂ ਤੇਰੇ ਇਸ਼ਕ ਦੇ ਵਿੱਚ, ਤੈਨੂੰ ਪਤਾ ਨਹੀਂ ਮੈਂ ਕੀ ਕੀ ਖਾ ਸਕਦਾ। ਤੇ ਇਸ਼ਕ ਦੇ ਵਿੱਚ ਪੱਠੇ ਖਾਣਾ ਸ਼ੁਰੂ ਹੋ ਜਾਏਗਾ? ਤੂੰ ਇਹ ਦੱਸ, ਮੈਨੂੰ ਇਹ ਦੱਸ ਵੀ ਫਿਰ ਕੀ ਕਰੀਏ ਅਸੀਂ ਦੋਵੇਂ ਪਰ ਜਾਣੇ? ਹਾਲ ਮੈਨੂੰ ਨਹੀਂ ਪਤਾ। ਜਦੋਂ ਤੱਕ ਉਹ ਮੰਨੇ ਨਾ, ਮੈਂ ਸ਼ਾਦੀ ਨਹੀਂ ਕਰ ਸਕਦੀ। ਉਹਨਾਂ ਨੂੰ ਕੋਈ ਸਬਕ ਸਿਖਾਉਣਾ ਹੀ ਪੈਣਾ। ਉਹਨਾਂ ਨੂੰ ਸਬਕ ਕੀ ਸਿਖਾਵਾਂ? ਉਹਨਾਂ ਨੇ ਤਾਂ ਜਿਹਨਾਂ ਕੋਲ ਮਾਸਟਰ ਪੜਾਉਂਦਾ ਰਿਹਾ, ਉਹਨਾਂ ਨੇ ਉਹਦੇ ਕੋਲ ਹੀ ਸਿੱਖਿਆ। ਨਾਲੇ ਉਹ ਕਿਹੜਾ ਪੜੇ ਨੇ? ਉਹ ਪੜਨ ਵਾਲੇ ਹੈ ਹੀ ਨਹੀਂ, ਕੌਮ ਹੈ ਨਸਲੀ ਗੰਦੀ ਕਿਤੇ। ਮੈਨੂੰ ਵੀ ਵਿੱਚੇ ਬਣਾਈ ਜਾਣੇ, ਮੈਂ ਵੀ ਉਹਨਾਂ ਦੀ ਭੈਣ ਹੀ। ਮੈਂ ਵੀ ਹਾਂ, ਕੱਲੀ ਨਹੀਂ ਨਸਲ ਨਹੀਂ ਦੀ ਹਾਂ। ਨਹੀਂ ਨਹੀਂ, ਤੈਨੂੰ ਕੱਢ ਕੇ ਬਾਕੀ ਹਰ ਸ਼ਾਇਦ ਨਸਲ ਤੈਨੂੰ ਤੇ ਕੁਛ ਵੀ ਨਹੀਂ। ਤੂੰ ਤੇ ਪਿਆਰੀ ਹੈ, ਤੂੰ ਤੇ ਅੱਛੀ ਹੈ। ਅੱਛਾ ਗੱਲ ਆ, ਮੈਨੂੰ ਲੱਗਦਾ ਤੇਰੇ ਭਰਾਵਾਂ ਨੂੰ ਮੈਨੂੰ ਹੀ ਸਬਕ ਸਿਖਾਉਣਾ ਪੈਣਾ ਹੈ। ਤੇ ਕਿਦੋਂ ਸਿਖਾਏਗਾ? ਜਦੋਂ ਮੈਂ ਬੁੱਢੀ ਹੋਈਆਂਗੀ। ਨਹੀਂ ਨਹੀਂ, ਤੂੰ ਨਹੀਂ ਅੰਬ ਦੀ ਬੁੱਢੀ। ਗਿਟਕ ਵਰਗਾ ਮੂੰਹ ਆ ਤੇਰਾ। ਟੈਨ ਟੈਨ, ਇੱਕ ਤਾਂ ਫਟਾਫਟ ਮੇਰਾ ਨਾ ਕਿਸੇ ਮੂੰਹ ਕਿਸੇ ਸ਼ੈ ਨਾਲ ਮਿਲਾ ਦਿਆ ਕਰ। ਪਤਾ ਕੀ ਗੱਲ ਹੈ, ਤੇਰੇ ਭਰਾਵਾਂ ਨੂੰ ਮੈਂ ਆਪੇ ਸਬਕ ਸਿਖਾ ਲਾਂਗਾ, ਪਰ ਤੂੰ ਇਸ ਤਰ੍ਹਾਂ ਕਰ, ਤੂੰ ਹੌਸਲਾ ਕਰੀ। ਕਰ ਲੈ ਜੋ ਵੀ ਕਰਨਾ, ਉਦੋਂ ਕਰੇਗਾ ਜਦੋਂ ਮੈਂ ਬੁੱਢੀ ਹੋਈਆਂਗੀ। ਹੈਂ? ਕੈਸਾ ਤੇਰਾ ਅੰਬ ਦੀ ਗਿਟਕ ਵਰਗਾ ਮੂੰਹ ਹੈ। ਤੂੰ ਬੁੱਢੀ ਨਹੀਂ ਹੁੰਦੀ, ਜੇ ਤੂੰ ਬੁੱਢੀ ਹੋ ਗਈ ਤੇ ਨਾਲ ਮੈਂ ਵੀ ਤਾਂ ਬੁੱਢਾ ਹੋ ਜਾਣਾ ਤੇ ਨਾ। ਜਿੰਨੀ ਤੂੰ ਦੇਰ ਲਾਣ ਡਿਆ, ਮੈਂ ਬੁੱਢੀ ਹੋਣਾ ਔਰ ਮੈਂ ਜਵਾਨ ਹੀ ਰਹਿਣਾ। ਬਸ ਠੀਕ ਹੈ, ਤੂੰ ਮੇਰਾ ਪਾਰਾ ਹਾਈ ਕਰਤਾ। ਹੁਣ ਤੇਰੇ ਭਰਾਵਾਂ ਨੂੰ ਮੈਂ ਸਬਕ ਸਿਖਾ ਕੇ ਫਿਰ ਮੈਂ ਤੇਰੇ ਕੋਲ ਆਵਾਂਗਾ। ਉਹਨਾਂ ਨੇ ਤਾਂ ਗੈਰਤ ਨਹੀਂ ਕਰਨੀ, ਤੂੰ ਹੀ ਕਰ ਲੈ। ਉਹਨਾਂ ਨੇ ਗੈਰਤ ਕਿੱਥੇ ਕਰਨੀ? ਇਹਨਾਂ ਦੀ ਗੈਰਤ ਜਗਾਉਣੀ ਪੈਣੀ ਹੈ। ਆਹੋ। ਗੈਰਤ ਨਾਲੇ ਜਾਗਦੀ ਉਹਨਾਂ ਦੀ ਹੁੰਦੀ ਜਿਨ੍ਹਾਂ ਦੀ ਸੁੱਤੀ ਪਈ ਹੋਵੇ। ਤੇਰੇ ਭਰਾਵੇਂ ਤਾਂ ਮੈਨੂੰ ਲੱਗਦਾ ਮਰ ਗਈ ਹੈ, ਇਹ ਉੱਠਣੀ ਨਹੀਂ, ਇਹ ਉਠਾਉਣੀ ਪੈਣੀ ਹੈ। ਤੇ ਚਲਾ ਮੈਂ ਫਿਰ। ਠਾ ਕੇ ਆਵਾਂਗਾ। ਅੱਛਾ, ਹੁਣ ਤੇਰਾ ਮੈਂ ਚਿਹਰਾ ਉਦੋਂ ਹੀ ਦੇਖਾਂਗਾ ਜਦੋਂ ਮੈਂ ਤੇਰੇ ਭਰਾਵਾਂ ਨੂੰ ਮਨਾ ਲਾਂਗਾ, ਠੀਕ ਹੈ? ਕੰਮ ਤੇ ਤੂੰ ਕਰਦਾ ਨਹੀਂ ਤੇ ਕਰੇਗਾ ਕੀ? ਉਹ ਜਿਹੜਾ ਕੋਈ ਕੰਮ ਨਹੀਂ ਨਾ ਕਰਦਾ ਹੁੰਦਾ, ਉਹ ਹੀ ਤਾਂ ਕੰਮ ਕਰਦਾ ਹੁੰਦਾ। ਕਿਉਂਕਿ ਉਹਦੇ ਕੋਲ ਸੋਚਣ ਨੂੰ ਟਾਈਮ ਬਹੁਤ ਹੁੰਦਾ। ਜਿਹੜਾ ਕੰਮ ਕਰਦਾ ਉਹਨੇ ਤਾਂ ਸਵੇਰੇ ਉੱਠ ਕੇ ਕੰਮ ਤੇ ਜਾਣਾ। ਪਰ ਅਸੀਂ ਮੈਂ ਤਾਂ ਸਮਝੀ ਨਹੀਂ, ਅਸੀਂ ਤਾਂ ਸਿਰਫ ਇਹੀ ਸਕੀਮਾਂ ਲਾਉਣੀਆਂ ਨੇ ਕਿ ਹੁਣ ਅਗਲਾ ਪਲਾਨ ਸਾਡਾ ਕੀ ਹੈ। ਹਾਂ। ਬਸ ਠੀਕ ਆ, ਤੂੰ ਇੱਧਰ ਨੂੰ ਚੱਲ ਤੇ ਮੈਂ ਇੱਧਰ ਨੂੰ ਚੱਲਦਾ। ਦੱਸ ਤੇ ਬਾਕੀ ਦੇ। ਗੱਲ ਤੈਨੂੰ ਬਾਅਦ ਚ ਦੱਸਾਂਗਾ। ਬਾਅਦ ਚ ਕਿਦੋਂ? ਹਾਂ, ਬਾਅਦ ਚੋਂ। ਇੱਧਰ ਨੂੰ ਨਹੀਂ, ਤੂੰ ਇੱਧਰ ਨੂੰ ਚੱਲ। ਨਹੀਂ ਚੱਲ ਠੀਕ ਆ, ਤੂੰ ਇਧਰੋਂ ਆਇਆ ਸੀ ਤੂੰ? ਹਾਂ, ਮੈਂ ਇੱਧਰੋਂ ਮੈਨੂੰ ਆਇਆ ਵੀ ਸੀ। ਪਾਗਲ ਕਰਨ ਡਿਆ। ਠੀਕ ਆ। ਮੈਨੂੰ ਵੀ ਤਾਂ ਕੁਝ ਦੱਸ ਦਾ। ਔਰ ਤੈਨੂੰ ਮੈਂ ਫੇਰ ਦੱਸਾਂਗਾ। ਐਸੇ ਕਾਨੇ ਦੀ ਛੋਟੀ ਵਰਗਾ ਮੂੰਹ ਉਹਦਾ। ਦੱਸ, ਮੁੰਡੇ ਨੂੰ ਕਿਹਾ ਸੀ ਪੱਲੀ ਲੈ ਕੇ ਆ ਜਾ, ਮੈਂ ਇੱਥੇ ਪੱਠਿਆਂ ਦੇ ਕੱਟ ਕੱਟ ਕੇ ਢੇਰ ਲਾ ਦੇਣੇ ਹੁਣੀ 5 ਮਿੰਟਾਂ ਦੇ ਵਿੱਚ ਹੀ। ਮਗਰ ਨਹੀਂ ਆਉਣ ਡਿਆ ਹੈਗਾ। ਭਾਈ ਇਮਲੀ, ਕਿਹੜਾ? ਭਾਈ ਇਮਲੀ, ਉਹ ਕਿਹੜਾ ਵਾ? ਚਾ ਇੱਧਰ ਆ ਜਾ ਕਾਕਾ ਵਾ ਤੂੰ। ਚਾ ਭਾਈ ਇਮਲੀ, ਇੱਥੇ ਬੜਿਆ ਬੈਠਾ ਤੂੰ? ਮੈਂ ਪੂਰੇ ਪਿੰਡ ਦੇ ਵਿੱਚ ਲੱਭਦਾ ਆਇਆ ਤੈਨੂੰ। ਹੈ ਤੂੰ ਕੁੱਤਾ ਵਾ, ਤੂੰ ਕਾਹਤੋਂ ਲੱਭਦਾ ਆਇਆ ਮੈਨੂੰ? ਓਏ ਕੁੱਤਾ ਇਦਾਂ ਦੀ ਸ਼ੈ ਨੂੰ ਕਦੋਂ ਲੱਭਦਾ? ਇਦਾਂ ਦੀ ਸ਼ੈ ਨੂੰ ਤਾਂ ਕੁੱਤਾ ਚੁੱਕ ਕੇ ਦੂਰ ਸੁੱਟ ਕੇ ਆਉਂਦਾ। ਉਹ ਪੱਲੀ ਲਿਆ ਓਏ। ਇੱਧਰ ਗੱਲ ਤੇ ਸੁਣੋ। ਹਲੋ, ਆ ਕੰਮ ਛੱਡ ਦਿੰਨੇ ਆ ਜੋ। ਹਾਂ, ਕੰਮ ਛੱਡੋ। ਹੈਲੋ। ਕੰਮ ਤੇ ਤੁਹਾਡੇ ਨੈਣ ਨਕਸ਼ੇ ਇਦਾਂ ਦੇ ਵੀ ਕੰਮ ਪਹਿਲਾਂ ਛੱਡਣੇ, ਤੁਹਾਡੀ ਸੁਣ ਲੈਣੇ, ਛੱਡਣੇ ਦੱਸੋ। ਅੱਛਾ, ਗੱਲ ਇਹ ਆ ਕਿ ਸੁਣਾ ਕਿਦਾਂ ਭਰਾ ਤੇਰਾ ਠੀਕ ਆ? ਠੀਕ ਹੀ ਹੋਊਗਾ, ਮੈਨੂੰ ਕੀ ਪਤਾ। ਤੁਹਾਡੀ ਭੈਣ ਤੁਹਾਨੂੰ ਪਤਾ ਕਿ ਜਵਾਨ ਹੋ ਗਈ ਆ? ਤੂੰ ਸਾਨੂੰ ਦੱਸਣ ਆਇਆ ਵਾ? ਸਾਨੂੰ ਸਾਡੀਆਂ ਅੱਖਾਂ ਹੈ ਨਹੀਂ ਨਹੀਂ ਪਤਾ ਜਾਂ ਅਸੀਂ ਜ਼ਮਾਨੇ 'ਚ ਨਹੀਂ ਫਿਰਦੇ? ਸਾਨੂੰ ਪਤਾ ਪਿੰਡ ਦੇ ਵਿੱਚ ਜੋ ਕਰਤੂਤਾਂ ਜਿਹੜਾ ਬੰਦਾ ਕਰਦਾ ਫਿਰਦਾ ਨਾ, ਸਾਨੂੰ ਸਭ ਖਬਰ ਵਾ। ਤੇ ਹੋਸ਼ੋ ਹਵਾਸ ਨਾ ਫਿਰੋ। ਪਤਾ ਕੀ ਹੈ, ਇਹ ਜਿਹੜੀਆਂ ਧੀਆਂ ਭੈਣਾਂ ਹੁੰਦੀਆਂ ਜ਼ਿਆਦਾ ਦੇਰ ਘਰਾਂ 'ਚ ਬਿਠਾ ਕੇ ਨਹੀਂ ਰੱਖੀਆਂ ਜਾਂਦੀਆਂ। ਤੇ ਤੂੰ ਆਹ ਮਰਖਾ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ, ਆਹ ਕਿਉਂ ਨਹੀਂ ਕਹਿਣ ਡਿਆ? ਮੈਂ ਸਾਂਝੀ ਤੈਨੂੰ ਸਮਝਾਉਣਾ ਚਾਹ ਰਿਹਾ ਵਾਂ। ਤੁਸੀਂ ਆਪਣੀ ਦੁਸ਼ਮਣੀ ਦੇ ਵਿੱਚ ਆਪਣੀ ਭੈਣ ਦਾ ਘਰ ਖਰਾਬ ਕਰਨ ਦੇ। ਉਹਦੀ ਉਮਰ ਲੰਘਦੀ ਜਾਣ ਡਈ ਹੈ। ਉਹ 40 ਸਾਲ ਤੋਂ ਬਾਅਦ ਤੁਹਾਡੀ ਭੈਣ ਕਿਸੇ ਵੀ ਵਿਆਹ ਨਹੀਂ ਜਾਣੀ। ਫਿਰ ਕਿਤੇ ਸ਼ਾਦੀशुदा ਬੰਦੇ ਨਾਲ ਭੈਣ ਵਿਆਹੋਗੇ, ਚੰਗੇ ਰਹੋਗੇ ਤੁਸੀਂ? ਓ ਯਾਰ, ਦੁਸ਼ਮਣੀ ਨਹੀਂ ਹੈਗੀ, ਉਹ ਬਸ ਐਵੇਂ ਦਿਮਾਗ ਖਰਾਬ ਆ ਉਹਦਾ। ਮੈਂ
ਤੁਸੀਂ ਸਾਰੀਆਂ ਲੜਾਈਆਂ ਛੱਡ ਕੇ ਨਾ ਪਹਿਲੇ ਆਪਣੀ ਭੈਣ ਦੇ ਬਾਰੇ ਸੋਚੋ, ਉਹਦੇ ਹੱਥ ਪੀਲੇ ਕਰਕੇ ਤੋਲ ਕੇ ਨਾ ਮੁੜ ਕੇ ਆਪਣੀ ਦੁਸ਼ਮਣੀ ਉੱਥੋਂ ਹੀ ਸ਼ੁਰੂ ਕਰ ਲਿਓ। ਤੇ ਯਾਰ ਆਪਾਂ ਇੱਕੋ ਪਿੰਡ ਦੇ ਆ, ਤੂੰ ਵੀ ਸਾਡਾ ਭਰਾ ਹੀ ਆ, ਤੂੰ ਸੋਚ ਲੈ। ਨਹੀਂ ਤੇ ਤੁਸੀਂ ਭੈਣ ਦਾ ਰਿਸ਼ਤਾ ਜੇ ਬਾਹਰ ਅੰਦਰ ਦੇਖਦੇ ਫਿਰਦੇ ਹੋ, ਆਹ ਰਿਸ਼ਤਾ ਨਜ਼ਰ ਨਹੀਂ ਆਉਂਦਾ ਤੁਹਾਨੂੰ? ਓਏ ਮੇਰੇ ਕੋਲ ਤੂੰ ਚਪੇੜਾਂ ਖਾ ਲੈਣੀਆਂ ਕੈਸਾ ਭੰਬੀਰੀ ਵਰਗਾ। ਉਨੀ ਦੇਰ ਤੱਕ ਮੈਂ ਆਪਣੀ ਭੈਣ ਦਾ ਬਾਹਰ ਹੋਵੇ ਅੰਦਰ ਹੋਵੇ ਕਿਤੇ ਵੀ ਨਹੀਂ ਰਿਸ਼ਤਾ ਹੋਣ ਦੇਣਾ ਜਿੰਨੀ ਦੇਰ ਤੱਕ ਸਾਰੀ ਜਾਇਦਾਦ ਤੇਰਾ ਮੇਰੇ ਨਾਂ ਲੱਗੀ। ਜਾਇਦਾਦ ਕੀ ਕਰਨੀ ਹੈ ਤੁਸੀਂ? ਉਹ ਜਾਇਦਾਦ ਤੇਰੇ ਨਾਂ ਕਿੱਦਾਂ ਲੱਗ ਜਾਣੀ ਹੈ? ਕਿ ਤੇਰਾ ਵੱਡਾ ਭਰਾ ਵਾ, ਕਿ ਤੇਰੀ ਭੈਣ ਆ, ਸਾਰੀ ਜਾਇਦਾਦ ਤੇਰੇ ਨਾਂ ਕਿੱਦਾਂ ਲੱਗ ਜਾਣੀ ਹੈ? ਉਨੀ ਦੇਰ ਤੱਕ ਮੇਰੀ ਭੈਣ ਦਾ ਵਿਆਹ ਨਹੀਂ ਹੋ ਸਕਦਾ ਜਿੰਨੀ ਦੇਰ ਤੱਕ ਮੈਂ ਉਹਦਾ ਗਾਟਾ ਨਾ ਲਾਇਆ। ਉਹਦਾ ਗਾਟਾ ਕੀ ਦਹੇਜ ਦੇਣਾ? ਤੁਸੀਂ ਕੀ ਕਰਨ ਦੇ ਯਾਰ? ਤੂੰ ਇੰਨੀਆਂ ਵੱਧ ਕਾਤੋਂ ਗੱਲਾਂ ਕਰਨ ਡਿਆ ਵਾ? ਮੈਂ ਤਾਂ ਸਿਰਫ ਤੈਨੂੰ ਇਹ ਦੱਸਣ ਵਾਸਤੇ ਆਇਆ ਕਿ ਤੈਨੂੰ ਆਪਣਾ ਭਰਾ ਮਾਰਨ ਦੀ ਕਿਹੜੀ ਲੋੜ ਆ? ਮੈਂ ਮਾਰਨਾ ਕਿਉਂਕਿ ਜਗ੍ਹਾ ਮੇਰੇ ਨਾਲ ਲੱਗਣੀ ਹੁੰਦੀ ਉਹ ਤੇਰੇ ਭਰਾ ਨੇ ਸ਼ਹਿਰ ਦੇ ਵਿੱਚ ਦੇਣਾ ਲੈਣਾ ਇੰਨਾ, ਉਹਨਾਂ ਲੋਕਾਂ ਨੇ ਉਹਨੂੰ ਮਾਰ ਦੇਣਾ ਵਾ। ਮੇਰੇ ਭਰਾ ਨੇ? ਹਾਂ, ਉਹਨੇ ਕਿਹਦਾ ਦੇਣਾ ਲੈਣਾ? ਉਹਨੇ ਸ਼ਹਿਰ ਦੇ ਵਿੱਚ ਪਤਾ ਨਹੀਂ ਕੋਈ ਕਮੇਟੀਆਂ ਕਮੂਟੀਆਂ ਪਾ ਕੇ ਤੇ ਕੋਈ ਪੈਸਾ ਪੂਸਾ ਲੋਕਾਂ ਦਾ ਖਾ ਗਿਆ ਵਾ, ਲੋਕਾਂ ਨੇ ਆਪ ਹੀ ਤੇਰੇ ਭਰਾ ਨੂੰ ਵੱਢ ਦੇਣਾ ਵਾ। ਹਾਂਜੀ, ਚੰਗਾ ਸਮਾਂਗੇ ਵੜ ਦੇਣਗੇ ਤੇ ਸਾਰਾ ਕੁਝ ਮੇਰੇ ਨਾਮੇ ਲੱਗ ਸਾਰਾ ਕੁਝ ਤੇਰੇ ਨਾਲ ਹੋ ਜਾਣੀ, ਭੈਣ ਤੂੰ ਆਪਣੀ ਮੇਰੇ ਨਾਲ ਲਾ ਦੇਣੀ। ਤੈਨੂੰ ਮੈਂ ਬਾਰ-ਬਾਰ ਕਹਿੰਦਾ ਇੱਧਰਲੀ ਸਾਈਡ ਤੇ ਕਾਤੋਂ ਆਉਣ ਡਿਆ ਤੂੰ? ਨਹੀਂ ਮੈਂ ਤੈਨੂੰ ਸਮਝਾ ਰਿਹਾ ਯਾਰ, ਤੁਸੀਂ ਘਰ ਰੱਖ ਕੇ ਕੀ ਕਰਨਾ ਉਹਦਾ? ਤੈਨੂੰ ਕੀ ਤਕਲੀਫ ਆ ਜਦੋਂ ਮੇਰੇ ਕੋਲ ਪੈਸਾ ਧੇਲਾ ਖੁੱਲਾ ਡੁੱਲਾ ਆਇਆ ਮੈਂ ਆਪੇ ਹੀ ਇੱਥੇ ਵਿਆਹ ਦੂੰਗਾ। ਕੈਸਾ ਮੂੰਹ ਆ ਤੇਰਾ 6 ਉਂਗਲਾਂ ਦਾ ਦਸਤਾਨਾ ਹੁੰਦਾ? ਜਾ ਕੰਮ ਕਰ ਜਾ ਕੇ ਆਪਣਾ, ਮੇਰਾ ਦਿਮਾਗ ਨਾ ਖਰਾਬ ਕਰ। ਫੈਕਟਰੀ 'ਚ 6 ਉਂਗਲਾਂ ਵਾਲਾ ਦਸਤਾਨਾ ਦੇਖਦਾ ਰਿਹਾ, ਉਹ ਦਸਤਾਨਾ ਹੈ ਹੀ ਨਹੀਂ ਸੀ ਜਿਹੜਾ ਤੂੰ ਦੇਖਿਆ ਵਾ, ਉਹ ਮਸਤਾਨਾ ਸੀ। ਓਏ ਕੈਸਾ ਤੇਰਾ ਅਜੀਬ ਜਿਹਾ ਖੋਂਬੜਵਾ ਜਾ ਚੱਲ ਜਾ, ਮੇਰਾ ਦਿਮਾਗ ਨਾ ਖਰਾਬ ਕਰੀ। ਸੁਣ ਲਿਆ? ਉਹ ਮੇਰੇ ਨਾਲ ਭੈਣ ਵਿਆਹੇਗਾ ਤੇ ਮੈਂ ਹਿੱਸਾ ਨਹੀਂ ਮੰਗਣਾ, ਸਾਰਾ ਕੁਝ ਤੇਰਾ, ਕਾਲੇ ਮੂੰਹ ਵਾਲਿਆ ਤੇਰਾ। ਉਹ ਤੇਰੇ ਨਾਲ ਉਹ ਤੈਨੂੰ ਤਾਂ ਕੋਈ ਮਰਿਆ ਚੀਜ਼ ਨਾ ਕੋਈ ਦਵੇ ਤੈਨੂੰ, ਤੇਰੇ ਨਾਲ ਭੈਣ ਦਾ ਰਿਸ਼ਤਾ ਕਰਨਾ ਸੀ। ਜਾ ਦਫਾ ਜਾ ਇੱਥੋਂ, ਮੇਰਾ ਦਿਮਾਗ ਨਾ ਖਰਾਬ ਕਰ। ਕਿੱਦਾਂ ਦਾ ਮੂੰਹ ਆ, ਹਾਕੀ ਨਾਲ ਸਾਲਣ ਪਾਇਆ ਹੁੰਦਾ, ਲਾਂਤੀ ਜਿਹਾ। ਪਰ ਇਹ ਗੱਲ ਕਿਹੜੀ ਕਰ ਗਿਆ? ਕਹਿੰਦਾ ਤੇਰੇ ਭਰਾ ਨੂੰ ਬੰਦੇ ਮਾਰਦੇ ਫਿਰਦੇ ਆ, ਕਮੇਟੀ ਦੁੱਖੋਂ 50 ਲੱਖ। ਪਰ ਮੈਂ ਕਾਹਤੋਂ ਐਡਾ ਉਹਦਾ ਸਾਥ ਕਰਾਂ? ਉਹ ਕਿਹੜਾ ਮੇਰਾ ਸਾਥ ਕਰਦਾ ਵਾ? ਉੱਡ ਉੱਡ ਤਾਂ ਮੈਨੂੰ ਲੜਦਾ ਮੇਰੇ ਨਾਲ, ਉੱਤੋਂ ਕਹਿੰਦਾ ਮੇਰਾ ਹਿੱਸਾ, ਉਹਦਾ ਹਿੱਸਾ, ਉਹਦਾ ਹਿੱਸਾ। ਦੇਖ ਤੂੰ, ਜੇ ਇਹਨਾਂ ਵਾਧਾ ਘਾਟਾ ਹੋ ਗਿਆ ਸਾਰਾ ਕੁਝ ਹੀ ਮੇਰੇ ਨਾਵੇਂ ਲੱਗ ਜਾਣਾ ਵਾ, ਟੈਨਸ਼ਨ ਹੀ ਖਤਮ। ਉਹ ਪੱਲੀ ਲੈ ਆ ਓਏ। ਓਹੋ, ਪਾਣੀ ਲੱਗਦਾ ਜ਼ਿਆਦਾ ਲੱਗ ਗਿਆ ਵਾ ਹੈ। ਚਲੋ ਅੱਲਾ ਖੈਰ ਕਰੇਗਾ। ਹੁਣ ਉਹਨਾਂ ਨੂੰ ਕਹਿੰਦੇ ਨਾ ਮੁੰਡਿਆਂ ਨੂੰ ਵੀ ਪਾਣੀ ਨਾ ਇੱਧਰ ਹੋਰ ਲਾਈਓ ਯਾਰ, ਆਪਣੇ ਨਾਲ ਰੱਖਿਓ 4 ਦਿਨ। ਸ਼ਬਾਜ ਨੂੰ ਫੋਨ ਭਾਈ ਕਰਦਾ। ਇਮਦਾਦ, ਸਲਾਮ ਅਲੈਕਮ। ਉਹ ਵਾਲੇਕੁਮ ਸਲਾਮ। ਮਾਸ਼ਾਅੱਲਾ, ਕੱਲੇ ਹੀ ਗੱਲਾਂ ਕਰਨ ਡਏ ਹੋ? ਨਹੀਂ ਕੱਲੇ ਨਹੀਂ ਗੱਲਾਂ ਕਰਨੇ ਆ, ਹਾਂਜੀ। ਪਾਣੀ ਮੁੰਡਿਆਂ ਨੇ ਬਹੁਤਾ ਲਾਤਾ ਸੀ ਮੰਜੀ ਨੂੰ। ਅੱਛਾ ਜੀ। ਨਹੀਂ ਐਕਚੁਅਲੀ ਚੌਲ ਚੂਲ ਭਾਜੀ ਵੈਸੇ ਤੁਹਾਡਾ ਜਿਹੜਾ ਨਾ ਪੂਰੇ ਗੁਜਰਾਂਵਾਲੇ ਤੋਂ ਵੀ ਬਹੁਤਾ ਮਸ਼ਹੂਰ ਤੁਹਾਡਾ ਅੱਲਾ ਚੌਲ। ਦੀ ਮਿਹਰਬਾਨੀ ਨਾਲ ਸੁਥਰਾ ਚਾਵਲ ਹੈ, ਤੁਸੀਂ ਜਿਹੜਾ ਚਾਵਲ ਹੋਣਾ ਵਾ ਤੁਸੀਂ ਇਹਦਾ। ਮਿਹਨਤ ਕਰਦੇ ਹੋ ਨਾ, ਇਸ ਕਰਕੇ ਤੁਹਾਨੂੰ ਹਾਂਜੀ, ਮੇਰੇ ਹਾਂਜੀ, ਤਾਂ ਅੱਲਾ ਨੇ ਫਲ ਵੀ ਦਿੱਤਾ। ਆਹ, ਸ਼ਕਲ ਨਹੀਂ ਦਿੱਤੀ ਤਾਂ ਕੀ ਹੋਇਆ? ਅਤੇ ਕਿਹੜਾ ਅੱਛਾ ਭਾਜੀ, ਉਹ ਸੁਣਾਓ ਖੈਰ ਖਰੀਦ? ਤੁਹਾਡਾ ਛੋਟਾ ਭਰਾ ਸੁਣਾਓ, ਉਹ ਕਿਦਾਂ ਠੀਕ ਆ? ਠੀਕ ਹੈ, ਛੱਡ ਉਹਦਾ ਕੀ ਪੁੱਛਣਾ ਤੇ ਮੇਰੇ ਕੋਲ, ਕਿਉਂ ਕੀ ਹੋਇਆ? ਮੇਰਾ ਤਾਂ ਕੋਈ ਰੌਲਾ ਨਹੀਂ, ਉਹ ਤਾਂ ਮਹੱਲੇ ਦੇ ਵਿੱਚ ਗੱਲਾਂ ਕਰਦੇ ਨੇ ਲੋਕ ਹਾਂਜੀ। ਵੀ ਇਹ ਦੋਵੇਂ ਭਰਾਵਾਂ ਦੀ ਆਪਸ 'ਚ ਦੁਸ਼ਮਣੀ ਆ ਤੇ ਭੈਣ ਇਹਨਾਂ ਦੀ ਉਮਰ ਲੰਘਦੀ ਜਾਣ ਡਈ ਆ, ਵੀ ਜੇ ਹੋਰ 2-4 ਸਾਲ ਲੰਘੀ ਇਹ ਕਿੱਥੇ ਵਿਆਹਣਗੇ। ਮੈਂ ਤਾਂ ਇਸ ਕੋਲੋਂ ਵਿਆਹੁਣੀ ਕਿਉਂ? ਅਸੀਂ ਉਹਨੂੰ ਆਪਣੇ ਤਰੀਕੇ ਨਾਲ, ਅੱਛੇ ਤਰੀਕੇ ਨਾਲ ਵਿਆਹਾਂਗੇ। ਉਹਦਾ ਦਹੇਜ ਦਾ ਸਮਾਨ ਇਹ ਉਹ ਘਾਟਾ ਵੱਧਾ ਸਾਰਾ। ਉਹ ਤੁਹਾਡੀ ਤਾਂ ਆਪਣੀਆਂ ਭਾਜੀ ਲੜਾਈਆਂ ਨਹੀਂ ਮੁੱਕਦੀਆਂ, ਤੁਸੀਂ ਕਿਹੜੇ ਟਾਈਮ ਯਾਰ ਆਪਣੀ ਭੈਣ ਲੜਾਈਆਂ ਘਰਾਂ 'ਚ ਹੁੰਦੀਆਂ ਹੀ ਰਹਿੰਦੀਆਂ ਵਾ, ਬਸ ਇਹ ਕਿਹੜਾ ਕੋਈ ਮਸਲਾ ਵਾ ਯਾਰ। ਲੇਕਿਨ ਲੜਾਈਆਂ ਦੇ ਉਹ ਸੁਣਾ। ਵਿੱਚ ਤੁਸੀਂ ਸਾਰੇ ਖਾਨਦਾਨ ਦਾ ਖੇ ਖਰਾਬਾ ਵੀ ਹੋ ਗਿਆ। ਕੀ ਖਰਾਬਾਂ ਹੋਣਾ ਹੀ ਆ ਭਰਾਵਾ। ਗੱਲ ਇੱਕ ਇਤਫਾਕ ਮੈਂ ਹੀ ਤੇ ਨਹੀਂ। ਲੜਾਈਆਂ ਆਪਣੀ ਜਗ੍ਹਾ ਤੇ, ਤੁਸੀਂ ਵੱਡੇ ਹੋ ਹੂੰ। ਤੇ ਤੁਸੀਂ ਕੋਈ ਚੰਗਾ ਰਿਸ਼ਤਾ ਦੇਖੋ, ਕੋਈ ਹੂੰ। ਜਿਹੜਾ ਵੀ ਤੁਹਾਨੂੰ ਲਾਗੇ ਪੈਂਦਾ ਨਾ, ਤੁਸੀਂ ਆਪਣੀ ਭੈਣ ਦੇ ਹੱਥ ਪੀੜੇ ਕਰ ਲਓ, ਬਾਕੀ ਤੁਸੀਂ ਆਪਣੀਆਂ ਲੜਾਈਆਂ ਲੜਦੇ ਰਹੀਏ। ਨਹੀਂ ਇਦਾਂ ਹੀ ਕਰਾਂਗੇ ਅਸੀਂ। ਹੁਣ ਅਸੀਂ ਕੋਈ ਰਿਸ਼ਤਾ ਲੱਭ ਰਹੇ ਹਾਂ, ਲੇਕਿਨ ਆ ਕੋਈ ਜ਼ਮੀਨ ਦਾ ਕੋਈ ਰਿਸ਼ਤਾ ਜਿੱਦਾਂ ਕੋਈ ਅੱਛਾ ਮਿਲਦਾ ਵਾ ਹਾਂ, ਤੇ ਅਸੀਂ ਅੱਲਾ ਖੈਰ ਕਰੇ। ਰਿਸ਼ਤਾ ਤਾਂ ਤੁਹਾਨੂੰ ਲੰਘਦੇ ਵੜਦਿਆਂ ਵੀ ਮਿਲਦਾ ਹੀ ਰਹਿੰਦਾ ਵਾ। ਰਿਸ਼ਤਾ ਤਾਂ ਤੁਹਾਡੇ ਕੋਲ ਹੁਣ ਵੀ ਖਲੋਤਾ ਵਾ। ਵੀ ਮੇਰਾ ਮਤਲਬ ਆ ਵੀ ਤੁਸੀਂ ਮੈਨੂੰ ਦੱਸੋ, ਮੈਂ ਕੋਈ ਨਾ ਕੋਈ ਤੁਹਾਡੀ ਹੈਲਪ ਕਰ ਦੇਣਾ ਇਸ ਗੱਲ ਦੇ ਵਿੱਚ। ਨਹੀਂ ਖਲੋਤਾ ਵਾਲੀ ਗੱਲ ਜਿਹੜੀ ਨਾਂਗੀ ਤੇਰੀ ਉਹ ਕੀ ਆ? ਖਲੋਤਾ ਕੀ ਗੱਲ ਹੈ ਕਿ ਮੈਂ ਤਾਂ ਅਹਿਸਾਸ ਕਰਨ ਡਿਆ ਵੀ ਤੁਸੀਂ ਦੋਵੇਂ ਭਰਾ ਕਦੋਂ ਤੱਕ ਲੜਦੇ ਰਹੋਗੇ। ਕਦੋਂ ਤੱਕ ਉਹਦੀ ਵਜ੍ਹਾ ਨਾਲ ਲੜਦੇ? ਤੁਹਾਡੀ ਭੈਣ ਦੀ ਜ਼ਿੰਦਗੀ ਖਰਾਬ ਹੋਣ ਡਈ ਭਾਜੀ। ਓਏ ਉਹਦੀ ਖਰਾਬ ਕਿੱਦਾਂ ਸੀ? ਉਹਦੀ ਉਂਗਲਾਂ ਲਾਈ ਜਾਂਦੇ ਆਸਾ ਆਸਾ ਨਾਲ ਨਾਲ। ਮੈਨੂੰ ਹੁੰਦਾ ਹੀ ਹੈ ਨਾ ਕਿ ਲੈ ਹੁੰਦਾ ਕਿੱਦਾਂ ਵਾ? ਉਹਦੀ ਉਮਰ ਲੰਘ ਜਾਣੀ ਹੈ, ਮੁੜ ਕੇ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਵਕਤ ਇਦਾਂ ਦਾ ਵਾ। ਅੱਛਾ, ਤੇ ਚਲੋ ਤੁਹਾਡੀ ਉਹ ਤੂੰ ਮਰਜ਼ੀ। ਕਹਿਣਾ ਕੀ ਚਾਹੁੰਦਾ ਵਾ? ਮੈਂ ਤੇ ਸਿਰਫ ਇਹ ਸੀ ਵੀ ਤੁਸੀਂ ਆਪਣੀਆਂ ਲੜਾਈਆਂ ਮੁਕਾਓ, ਮੁਕਾ ਕੇ ਆਪਣੇ ਘਰ ਦੇ ਬਾਰੇ ਸੋਚੋ। ਉਹ ਗੱਲ ਗੌਰ ਨਾਲ ਸੁਣਨੀ ਹੁਣ ਮੇਰੀ। ਅੱਛਾ ਜੀ, ਦੱਸੋ। ਅੱਛਾ, ਅੱਛਾ, ਗੌਰ ਨਾਲ ਮੈਂ ਸੁਣ ਉਹ ਰਿਹਾ। ਠੀਕ ਪਿਆ ਜੀ, ਗੱਲ ਤਰੀਕੇ ਨਾਲ ਸੁਣਿਆ ਗੱਲ। ਅੱਛਾ ਜੀ, ਕੀ ਗੱਲ ਕੀ ਹੈ? ਗੱਲ ਇਹ ਹੈਗੀ ਵੀ ਜਿਹੜਾ ਮੇਰਾ ਭਰਾ ਨਹੀਂ ਛੋਟਾ, ਹਾਂ, ਇਹਦੇ ਲਈ ਇੱਕ ਮਰਲਾ ਜਗ੍ਹਾ ਨਹੀਂ ਬਣਦੀ। ਕਿਉਂਕਿ ਅੱਬੇ ਨਾਲ ਸ਼ੁਰੂ ਤੋਂ ਮੈਂ ਪੈਲੀਆਂ 'ਚ ਜਾ ਕੇ ਘਾਟਾ ਵਾਧਾ ਕਰਦੇ ਨੇ, ਨਹੀਂ, ਪੈਲੀਆਂ ਇਹਦੀ ਵੇਖ, ਜ਼ਮੀਨ ਉੱਧਰ 'ਚ- ਵੇਖ, ਉੱਧਰ ਵੇਖ, ਠੀਕ ਆ। ਸਾਰੀ ਮਿਹਨਤ ਮੈਂ ਕੀਤੀ ਅੱਬੇ ਨਾਲ। ਇਹਦੇ ਕੰਜਰ ਜਦੋਂ ਦਾ ਤਾਂ ਹੋਇਆ ਸਾਨੂੰ ਇਹਨੇ ਪੜ੍ਹਨੇ ਪਾਇਆ। ਕਦੀ ਕਿਤੇ ਲੜਾਈ, ਕਦੀ ਕਿਤੇ ਫੱਡਾ, ਕਦੀ ਕਿਤੇ ਕੁਛ ਹੈ।
ਹਾਂ। ਮੈਂ ਕਹਿੰਦਾ ਇਹਨੂੰ ਮੈਂ ਜਿੰਨੀ ਦੇਰ ਮਾਰਾਂ ਨਾ ਉਨੀ ਦੇਰ ਮੈਂ ਆਪਣੀ ਭੈਣ ਦਾ ਰਿਸ਼ਤਾ ਨਹੀਂ ਕਿਤੇ ਕਰਨਾ, ਇਹਨੂੰ ਮੈਂ ਪਹਿਲੇ ਮਾਰਨਾ ਵਾ। ਇਹਨੂੰ ਕੱਲ ਹੀ ਤੁਸੀਂ ਮਾਰਨ ਡਏ ਹੋ। ਉਹ ਪਿੰਡ ਦੇ ਵਿੱਚ ਲੜਾਈ ਵਾਲੇ ਕੁੱਤੇ ਨੇ ਨੀ ਚੌਰੀਆਂ ਨੇ ਰੱਖੇ ਨਾਲਦਿਆਂ ਨੇ, ਆਹੋ ਉਹਨਾਂ ਦਾ ਕਿਤੇ ਕੁੱਤਾ ਕੁੱਤੇ ਹੋ ਗਿਆ ਚੌਰੀ। ਅੱਛਾ ਉਹ ਕਹਿੰਦੇ ਕਿ ਪਤਾ ਨਹੀਂ ਤੁਹਾਡੇ ਭਰਾ ਨੇ ਚੱਕਿਆ। ਚੰਗਾ ਹੋਇਆ ਇਹਦੇ ਵੀ ਕੁੱਤਿਆਂ ਵਾਲਾ ਹੀ ਕੰਮ ਆ। ਉਹ ਤਾਂ ਹੁਣ ਮੈਨੂੰ ਲੱਗਦਾ ਕਿਤੇ ਉਹਦਾ ਬੁਰਾ ਹਾਲ ਕਰਨਗੇ, ਉਹਨਾਂ ਨੂੰ ਕੱਟ ਵੱਢ ਨਾ ਦੇਣ। ਉਹ ਤਾਂ ਬੰਦੇ ਵੀ ਬੜੇ ਇਦਾਂ ਦੇ ਹੀ ਆ। ਉਹ ਕੱਟ ਵੱਢ ਦੇਣ ਕੋਈ ਰੌਲਾ ਨਹੀਂ, ਖੈਰ ਆ। ਫਿਰ ਚੰਗਾ ਹੋਏਗਾ ਮੇਰੇ ਮਗਰੋਂ ਗਲੋਂ ਲੱਥੇਗਾ ਸਿਆਪਾ। ਕੋਈ ਸੋਹਣਾ ਜਿਹਾ ਮੁੰਡਾ ਵੇਖ ਕੇ ਮੈਂ ਤੇ ਉਹਦਾ ਵਿਆਹ ਕਰ ਦਿਆਂਗਾ, ਕੋਈ ਪੈਸੇ ਧੇਲੇ ਵਾਲਾ ਕੋਈ। ਇਹ ਸੋਹਣਾ ਜਿਹਾ ਮੁੰਡਾ ਹੁਣ ਤੁਸੀਂ ਕਿੱਥੇ ਦੇਖੋਗੇ ਪੂਰੇ ਪਿੰਡ ਦੇ ਵਿੱਚ? ਹਾਂਜੀ ਇਸ ਤੋਂ ਅੱਗੇ ਇਹ ਤੇ ਵਾਈਂਡ ਅਪ ਆ ਤੁਸੀਂ ਫਿਰ। ਨਹੀਂ ਆ ਤੇਰੇ ਨੈਣ ਨਕਸ਼ ਸ਼ਾਦੀ ਦੇ ਕਾਬਿਲ ਹੈਗੇ। ਪਹਿਲੇ ਤੇ ਮੈਨੂੰ ਇਹ ਦੱਸ ਤੇਰੇ ਸਿਰ ਨੈਣ ਨਕਸ਼ ਚਪੇੜਾਂ ਖਾਣ ਵਾਲੇ ਆ। ਤੇ ਤੂੰ ਤੇ ਘਰ 'ਚ ਸਾਲਣ ਮੰਗੇ ਤੈਨੂੰ ਦੂਜੀ ਵਾਰੀ ਸਾਲਣ ਨਾ ਦੇਣ, ਤੂੰ ਮਰਨਿਆ ਮੈਨੂੰ ਵਿਆਹ ਦਾ ਕਹਿਣ ਨੇ ਆ। ਭਾਈ ਨੈਣ ਨਕਸ਼ ਤੇ ਗੱਡੀ ਦੇ ਵਿੱਚ ਬਵੇਂ ਤੂੰ ਕਿਰਾਇਆ ਪੈਸੇ ਦੇਵੇਂ ਤੈਨੂੰ ਬਕਾਇਆ ਨਾ ਦੇਵੇ, ਥੱਲੇ ਲਾ ਦੇ ਫੌਰੀ। ਤੂੰ ਰਿਸ਼ਤੇ ਦੀ ਗੱਲ ਕਰਨ ਆ। ਕਮ ਸੇ ਕਮ ਇਦਾਂ ਦੀਆਂ ਗੱਲਾਂ ਤੁਸੀਂ ਤਾਂ ਨਾ ਕਰੋ ਭਾਈ। ਮੈਨੂੰ ਕੀ ਗੱਲ ਆ, ਮੈਨੂੰ ਖਾਰਜ ਪਈ ਹੈ ਵੀ ਮੈਂ ਨਾ ਕਰਾਂ। ਮੈਂ ਤੂੰ ਡਾਕਟਰ ਆ, ਮੈਂ ਤੇਰੇ ਕੋਲ ਦਵਾਈ ਲੈਣ ਆਇਆ ਵਾਂ। ਤੁਹਾਡਾ ਟਾਲੀ ਦੇ ਮੋਢਾ ਵਰਗਾ ਮੂੰਹ, ਤੁਹਾਨੂੰ ਇਸ ਗੱਲ ਦਾ ਇਲਮ ਹੀ ਨਹੀਂ ਹੈ ਭਾਈ। ਕੈਸੀ ਗੱਲ ਕਰਨ ਦੇ ਬੜੀ ਓਏ ਬੇਰੀ ਦੇ ਪੱਤਿਆਂ ਵਰਗੀ ਸ਼ਕਲ ਆ ਤੇਰੀ, ਤੂੰ ਬਿਲਕੁਲ ਹੀ ਉਹੀ ਗੱਲਾਂ ਕਰਨ ਡਿਆ ਆ। ਨੈਣ ਲਾਇਆ ਤੂੰ ਪਰ ਜਿਸ ਗਟਰ ਦਿਮਾਗ ਖਰਾਬ ਕਰਨ ਡਿਆ ਤੂੰ ਮੇਰਾ। ਜਿਸ ਗਟਰ ਦੇ ਢੱਕਣ ਤੋਂ ਟ੍ਰੈਫਿਕ ਬਹੁਤੀ ਲੰਘਦੀ ਹੋਵੇ ਨਾ, ਉਹ ਢੱਕਣ ਇਦਾਂ ਦਾ ਹੋ ਜਾਂਦਾ। ਮੈਂ ਕੀ ਕਹਿ ਰਿਹਾ, ਮੈਂ ਤਾਂ ਤੁਹਾਨੂੰ ਇਹੀ ਕਹਿ ਰਿਹਾ, ਮੈਂ ਸੁਲ੍ਹਾ ਵਾਲੀ ਗੱਲ ਕਰ ਰਿਹਾ ਨਾ। ਉਹ ਗਲੇ ਅੰਬ ਵੈਸੇ ਚੱਲ ਜਾ ਪਰ, ਦਿਮਾਗ ਨਾ ਖਰਾਬ ਕਰ। ਸੋਲਾਂ ਦੇ ਪਾਸੇ ਅਸੀਂ ਆਉਣੇ ਸੀ, ਉਦੋਂ ਮੈਂ ਇਹ ਕੰਮ ਕਰਨਾ ਵਾ ਜਦੋਂ ਮਰ ਜਾਏਗਾ, ਜਾਂ ਉਹਨੂੰ ਮੈਂ ਮਾਰ ਦਿਆਂਗਾ ਜਾਂ ਕੋਈ ਮਾਰੇਗਾ, ਫਿਰ ਮੈਂ ਆਪਣੀ ਭੈਣ ਦੇ ਹੱਥ ਪੀਲੇ ਕਰਨੇ ਬਸ। ਭਰਾ ਦੇ ਬਾਰੇ ਇਦਾਂ ਦੀ ਗੱਲ ਨਹੀਂ ਸੋਚੀਦੀ ਹੁੰਦੀ। ਓਏ ਉਹ ਕਿੱਦਾਂ ਨਹੀਂ ਸੋਚੀਏ, ਤੂੰ ਕੌਣ ਉਹਨਾਂ ਵਿੱਚ ਗੱਲ ਕਰਨ ਵਾਲਾ ਇਹੋ ਜੀ? ਉਹ ਮੇਰਾ ਤਾਂ ਦਿਲ ਸਿਰਫ ਇਸ ਗੱਲੋਂ ਡਰਦਾ ਵੀ ਤੁਹਾਡੇ ਆਪਣੇ ਖਾਨਦਾਨ ਦੇ ਵਿੱਚ ਕਿੰਨਾ ਬੁਰਾ ਲੱਗੇਗਾ ਕਿ ਤੂੰ ਆਪਣੇ ਭਰਾ ਨੂੰ ਮਾਰੇ ਤੇ ਭਰਾ ਤੇਰਾ ਤੈਨੂੰ ਮਾਰੇ। ਮੈਂ ਤਾਂ ਸਿਰਫ ਇਹ ਕਹਿ ਰਿਹਾ ਸੀ ਸੁਲ੍ਹਾ ਸਫਾਈ ਦੇ ਨਾਲ ਤੁਸੀਂ ਬਹਿ ਕੇ ਕੋਈ ਗੱਲ ਸੋਚੋ। ਜ਼ਮੀਨਾਂ ਦੀ ਵੰਡ ਤੇ ਪੈਂਦੀ ਰਹਿਣੀ ਆ, ਭੈਣ ਕਿਸੇ ਤਰੀਕੇ ਸਿਰ ਤੋੜ ਦਿਓ। ਓਏ ਉਹਦਾ ਤੈਨੂੰ ਕੀ ਤੇਰੇ ਘਰੋਂ ਖਾਣ ਡਈ ਆ ਵੀ ਸਾਡਾ ਘਰ ਦਾ ਆਪਣੇ ਉਹ ਆਪਣੇ ਨਸੀਬ ਦਾ ਖਾਂਦੀ ਪਈ ਆ। ਇਹ ਗੱਲ ਨਹੀਂ ਤੂੰ ਸਾਡੇ ਨਾਲ ਕਰਨੀ, ਨਹੀਂ ਤੇ ਵੱਢ ਕੇ ਰੱਖ ਦਿਆਂਗਾ ਤੈਨੂੰ ਮੈਂ। ਕਿਤਾ ਤੁਸੀਂ ਘਰ ਦੇ ਵਿੱਚ ਲੜਾਈ ਝਗੜੇ ਰੌਲੇ ਰੱਪੇ, ਮੇਰਾ ਕੀ ਜਾਣਾ? ਤੇ ਸਾਡਾ ਕੀ ਜਾਣ ਡਿਆ ਵਾ? ਨਹੀਂ ਚੱਲ ਜਾ ਤੂੰ, ਦਫਾ ਹੋ ਜਾ ਮੇਰੇ ਲਾਗੋਂ। ਉਹ ਚੱਲ ਜਾ ਕੁੱਤੇ ਤੈਨੂੰ ਕਹਿਣੇ, ਤੂੰ ਚੱਲ ਜਾ। ਉਹ ਬੜਾ ਥੱਕੇ ਰੇਛਰ ਦਾ ਮੂੰਹ ਆ ਤੇਰਾ, ਆਈਸਕ੍ਰੀਮ ਦੀ ਪੇਟੀ ਖਰਾਬ ਹੋਈ ਹੁੰਦੀ। ਦੱਸ ਵਹਿਤਾ ਯਾ ਗੱਲਾਂ ਯਾਰ, ਮੇਰਾ ਇਹਨਾਂ ਨੂੰ ਭਰਾ ਮਾਰਦਾ। ਚਲ ਮੈਨੂੰ ਕੀ ਹੈ, ਮਰੇ ਪਰੇ ਮਰਦਾ ਤੇ ਸ਼ਾਇਦ ਦਾ ਅੱਧਾ ਵਾਰਿਸ ਤੇ ਫਿਰ ਮੈਂ ਇਕੱਲਾ ਹੀ ਬਣਾਂਗਾ। ਕੀ ਗੱਲ ਹੋ ਗਈ ਤੈਨੂੰ? ਲੈ ਕੀ ਡਾਂਸਰ ਬਣਨਾ ਤੂੰ? ਕਦੀ ਐਂ ਸਿਰ ਲੈ ਜਾਂ ਕਦੀ ਐਂ ਕਰ ਲੈਣੀ ਤੂੰ, ਪਾਗਲ ਜੀ। ਉਹ ਇਨਸਾਨਾ ਹੈ। ਹਾਂ ਦਿਮਾਗ ਖਰਾਬ ਕੀਤਾ ਇੱਕ ਤੇ, ਇਹਦੀ ਸਮਝ ਨਹੀਂ ਲੱਗਦੀ। ਪੱਠੇ ਖਾਣੇ ਨੇ। ਓਹੋ ਅੱਲਾਹ ਅਕਬਰ। ਵੀਰੇ ਕੀ ਗੱਲ ਆ, ਇਕੱਲਾ ਹੀ ਬੋਲੀ ਜਾਣ ਡਿਆ? ਉਹ ਤੈਨੂੰ ਪਤਾ ਜਾਨਵਰਾਂ ਨਾਲ ਆਪਾਂ ਨੂੰ ਪਿਆਰ ਆ ਤੇ ਫਿਰ ਹਾਸਾ ਖੇਡਾ ਉਹਨਾਂ ਨਾਲ ਹੀ ਕਰਨਾ ਮੈਂ। ਆਹੋ। ਹੋਰ ਕੋਈ ਨਾ ਪਕਾਇਆ ਕੁਛ? ਨਹੀਂ ਵੀਰੇ, ਅੱਜ ਬਾਜ਼ਾਰੋਂ ਹੀ ਮੰਗਵਾਵਾਂਗੇ। ਕਿਉਂ ਕੀ ਗੱਲ ਅੱਜ ਬਾਲਣ ਮੁੱਕ ਗਿਆ ਵਾ? ਵੀਰੇ ਕੁਛ ਲਿਆ ਕੇ ਨਹੀਂ ਦਿੱਤਾ? ਚਲੋ ਲੈ ਆਉਨੇ ਕੁਛ। ਕੀ ਖਾਣਾ, ਕੀ ਦੱਸ ਦੇ ਮੈਨੂੰ। ਮੈਨੂੰ ਵੀ ਨਾ ਬੜੀ ਭੁੱਖ ਲੱਗੀ ਆ। ਅੱਛਾ ਹਾਂ ਹੁਣ ਬੋਲਿਆ ਨਹੀਂ ਅੱਗੋਂ। ਚਲੋ ਲੈ ਆਉਨੇ ਆ। ਕਿਦੋਂ? ਸਵਾਦ ਲੈਣ ਤੇ ਹਜੇ ਹੁਣ ਪੱਠੇ ਪੁੱਠੇ ਪਾ ਕੇ ਖੜੇ ਆ, ਜਿਹਦੇ ਪਰਸੀਨਾ ਨਹੀਂ ਚੁੱਕਿਆ। ਵੀਰੇ ਮੈਂ ਵੀ ਤੇ ਕੰਮ ਹੀ ਕਰਦੀ ਆਈ, ਸਵੇਰ ਦੀ ਲੱਗੀ ਆ, ਸਵੇਰ ਦਾ ਨਾਸ਼ਤਾ ਵੀ ਨਹੀਂ ਕੀਤਾ। ਕੀ ਕੱਪੜੇ ਮਸ਼ੀਨ ਲਾਈ ਸੀ ਤੂੰ? ਕੱਪੜੇ ਧੋਣ ਨਹੀਂ ਸੀ ਨਹੀਂ ਮੈਂ ਕੱਪੜੇ ਕਿਉਂ ਧੋਣੇ ਸੀ? ਤੇ ਫਿਰ ਤੂੰ ਅੰਦਰੋਂ ਕੀ ਕਰ ਕੁਛ ਵੀ ਨਹੀਂ ਕਰਕੇ ਵੀਰੇ ਕੰਮ ਸ਼ਾਮ ਹੀ ਕਰਨ ਡਈ ਸੀ। ਵੀਰੇ ਮੇਰੇ ਨਾਲ ਨਹੀਂ ਆਪਸ ਵਿੱਚ ਬਸ ਲੜੀ ਜਾਣਾ, ਹੋਰ ਕੋਈ ਕੰਮ ਨਹੀਂ ਹੈਗਾ ਤੁਹਾਨੂੰ। ਮੇਰੇ ਬਾਰੇ ਵੀ ਸੋਚ ਲਓ ਤੁਸੀਂ। ਕੀ ਤੇਰੇ ਬਾਰੇ ਸੋਚੀਏ? ਅੱਜ ਇੱਥੇ ਤੱਕ ਨੋਬਤ ਆ ਗਈ, ਤੂੰ ਸਾਨੂੰ ਖੁਦ ਕਹਿਣ ਲੱਗ ਗਈ। ਤੇ ਵੀਰੇ ਤੁਸੀਂ ਆਪ ਤਾਂ ਸੋਚਣਾ ਤੇ ਫਿਰ ਮੈਨੂੰ ਕਹਿਣਾ ਹੀ ਪੈਣਾ। ਕਹਿਣਾ ਨਹੀਂ ਪੈਣਾ, ਮੈਨੂੰ ਤੈਨੂੰ ਪਤਾ ਸ਼ਰਮ ਸੀ ਕੋਈ ਸੋਚਣ ਨੇ ਜਾਂ ਨਹੀਂ? ਮੈਨੂੰ ਹੁਣ ਕੀ ਪਤਾ, ਜੇ ਸੋਚਦੇ ਹੋਵੇ ਤਾਂ ਮੈਂ ਇੱਥੇ ਬੈਠੀ ਹੋਵਾਂ। ਲੈ, ਤੈਨੂੰ ਨਹੀਂ ਪਤਾ ਤੇ ਹੋਰ ਪਤਾ ਕਿਹਨੂੰ? ਸਾਨੂੰ ਮੇਰਾ ਸਾਰਾ ਵੀ ਹੀ ਸਿਰ ਪਤਾ ਤੇ ਵਾ। ਮਾਪੇ ਹੋਵੇ ਤੇ ਮੈਂ ਉਹਨੂੰ ਕਵਾਂ, ਹੁਣ ਭਰਾਵਾਂ ਨੂੰ ਕਹਿਣਗੇ ਮੈਨੂੰ ਸ਼ਰਮ ਆਂਦੀ। ਕਿਤੇ ਤੇਰੀ 40 ਸਾਲ ਏਜ ਹੋ ਗਈ ਵੀ ਤੇਰਾ ਹੀ ਸੋਚਣ ਨਹੀਂ ਦੇ। ਤੇ 40 ਵੀ ਹੋਈ ਜਾਣੀ ਹੈ, 35 ਹੋ ਗਈ ਤੇ 40 ਨਹੀਂ ਹੋਣੀ। ਛੋਟਾ ਭਰਾ ਤੁਸੀਂ ਵੀ ਆਪਸ ਚ ਸੁਲ੍ਹਾ ਕਰ ਲਵੋ। ਇਹ ਕੁੜੀਏ ਉਹਦੇ ਬਾਰੇ ਨਾ ਗੱਲ ਕਰੀ, ਮੈਂ ਤੈਨੂੰ ਦੱਸਾਂ। ਕਿਉਂ ਉਹਦੇ ਬਾਰੇ ਕਿਉਂ ਨਾ ਕਰਾਂ? ਭਰਾ ਨਹੀਂ ਵੱਢ ਕੇ ਰੱਖ ਦਿਆਂਗਾ। ਵੱਢਣਾ ਕਿਉਂ ਆ? ਠੀਕ ਹੈ, ਕਾਲੇ ਰੰਗ ਦਾ ਤੂੰ ਚਾਹੁੰਦੀ ਮੈਂ ਤੈਨੂੰ ਸਿੱਧੇ ਮੂੰਹ ਬੁਲਾਵਾਂ? ਵੀਰੇ ਜਦੋਂ ਉਹਦੀ ਗੱਲ ਨਹੀਂ ਕਰਨੀ। ਉਹਦੀ ਕਿਉਂ ਨਹੀਂ ਕਰਨੀ? ਫੜ ਕੇ ਲਿਆਂਦਾ ਉਹ। ਫੜ ਕੇ ਲਿਆਂਦਾ ਵਾ। ਕੌਣ ਹੈ ਬਾਹਰ? ਉਹ ਮੇਰਾ ਵੀਰਾ ਆਇਆ। ਹਾਂ ਮਿਲ ਲੈ ਇਹਨੂੰ। ਆਇਆ ਵੀਰੇ, ਇਹਨੇ ਆ ਸਾਡਾ ਆ ਗਿਆ ਬਾਤ ਤੈਨੂੰ ਯਾਦ ਭਰਾ ਦਾ? ਇੱਥੋਂ ਤਾਂ ਤੂੰ ਹਿੱਲਣ ਨਹੀਂ ਡਈ ਹੈਗੀ। ਇੱਥੋਂ ਕਿਉਂ ਨਹੀਂ ਲੰਡੀ? ਤੁਹਾਡੀਆਂ ਆਪਣੀਆਂ ਲੜਾਈਆਂ ਨਹੀਂ ਮੁੱਕਦੀਆਂ। ਸਲਾਮ ਅਲੈਕਮ। ਵਾਲੇਕੁਮ ਸਲਾਮ। ਬਹਿ ਵੀਰੇ ਤੂੰ। ਇਹਦਾ ਮੂੰਹ ਵੀ ਨਹੀਂ ਸਿੱਧਾ ਹੁੰਦਾ। ਉਹਦਾ ਮੂੰਹ ਸ਼ੁਰੂ ਤੋਂ ਹੀ ਇੰਜ ਦਾ ਉਹਦੀ ਘੜਾ ਅੱਜ ਟੂਣੀ ਨਵਾਂ ਵੇਖਿਆ? ਬਣਿਆ। ਉਹਨੂੰ ਇੰਨੀ ਸੈਂਸ ਨਹੀਂ ਵੀ ਵੱਡਾ ਵਾ ਸਾਡਾ।
ਬੜੀ ਗੱਲ ਆ, ਸਾਡਾ ਤਾਂ ਦਿਲ ਕਰ ਹੀ ਪਿਆ 10 ਸਾਲਾਂ ਬਾਅਦ, ਤੇਰਾ ਤਾਂ ਇਹ ਵੀ ਨਹੀਂ ਦਿਲ ਕੀਤਾ। ਗਲੀ ਚੋਂ ਇਦਾਂ ਲੰਘਦਾ ਵਾ ਜਿੱਦਾਂ ਫੇਰੀ ਵਾਲਾ ਲੰਘਣ ਡਿਆ ਵਾ। ਚੱਲ ਵੀਰੇ ਨਾਰਾਜ਼ਗੀ ਖਤਮ ਕਰੋ ਤੁਸੀਂ। ਚਲੋ ਸ਼ੁਕਰ ਹੈ ਤੇਰੀਆਂ ਗੱਲਾਂ ਕਰਨ ਦੀ ਸਹੇਲੇ ਹੋਣੇ ਮੈਂ। ਉਹ ਭੈਣਾ ਮੈਨੂੰ ਮਹੱਲੇਦਾਰ ਦੱਸਦੇ ਆ, ਤੇਰਾ ਭਰਾ ਨੂੰ ਲੰਘ ਕੇ ਗਿਆ, ਤੇਰਾ ਭਰਾ ਨੂੰ ਲੰਘ ਕੇ ਗਿਆ, ਦਰਵਾਜ਼ਾ ਮੂਹਰੇ ਛੱਡ ਕੇ ਆ ਜਾਂਦਾ। ਮਹੱਲੇਦਾਰ ਸਾਲੇ ਲੱਗਦੇ ਆ, ਕਰੀ ਜਾਣ ਗੱਲ। ਬਸ ਕਰ ਲਾਲਾ, ਬਸ ਮੈਨੂੰ ਕਰ ਕਿਸੇ ਦੀ ਟੈਨਸ਼ਨ ਆ। ਹਾਂ ਟੈਨਸ਼ਨ ਲੈ ਹੁਣ। ਵੱਡਾ ਹੈਗਾ ਪਿਓਾਂ ਬਜਾ, ਕੋਈ ਨਹੀਂ ਖੈਰ। ਮੈਂ ਤਾਂ ਆਉਣਾ ਹੀ ਨਹੀਂ ਸੀ ਹੈਗਾ, ਜਿੱਦਾਂ ਮੈਨੂੰ ਤੇ ਖਬਰ ਨਾ ਤੈਨੂੰ ਖੱਤ ਪਾਇਆ ਸੀ ਵੀਰੇ ਉਹਦੇ ਮੂੰਹ ਨੂੰ ਨਹੀਂ ਤੇ ਕਿਤੇ ਮੈਨੂੰ ਬਾਵਾ ਥੱਕੀਆਂ, ਚੁੱਪ ਕੁੜੀਆਂ ਵਿੱਚ ਨਾ ਬੋਲ, ਕਿਤੇ ਬਾਵਾ ਥੱਕੀਆਂ ਛੱਡੀਆਂ ਵੀ ਤੈਨੂੰ ਬਰੋ ਮਰ ਜਾਾਂਗੇ। ਬੋਲ ਲਾ ਚੰਗੀ ਤਰ੍ਹਾਂ ਬੋਲ ਲਾ। ਤੈਨੂੰ ਤਾਂ ਸਾਹਸ ਮੁੱਕ ਗਿਆ, ਤੇਰੇ ਦਿਲ ਚੋਂ ਵੈਸੇ ਤੇਰਾ ਖੂਨ ਸਫੈਦ ਹੋ ਗਿਆ ਵਾ। ਮੈਨੂੰ ਕੋਈ ਸ਼ੌਕ ਨਹੀਂ ਹੈਗਾ ਕਿ ਮੈਂ ਤੇਰੇ ਬੂਹੇ ਮੂਹਰੇ ਬਾਰ-ਬਾਰ ਆਈ ਜਾਵਾਂ। ਅੱਛਾ ਤੁਸੀਂ ਲੜਾਈ ਨਹੀਂ ਛੱਡਣੀ? ਭੈਣਾ ਉਹਦੇ ਜਿੱਦਾਂ ਮੂੰਹ ਨੂੰ ਨਹੀਂ ਤੇ ਮੇਰੇ ਮੂੰਹ ਨੂੰ ਆ ਜਾ ਕਰ। ਮੈਂ ਤੇਰੇ ਤੈਨੂੰ ਮੂੰਹ ਕੁਝ ਤੋਂ ਨਹੀਂ ਆਉਣਾ ਹੀ ਆਉਣਾ ਸੀ। ਜਿੱਦਾਂ ਮੈਨੂੰ ਪਤਾ ਲੱਗਾ ਮੇਰੇ ਪੈਰਾਂ ਥੱਲੇ ਵੈਸੇ ਜ਼ਮੀਨ ਨਿਕਲ ਗਈ, ਮੈਂ ਕਿਹਾ ਮੈਂ ਜਾ ਕੇ ਦੇਖਾਂ ਤਾਂ ਸੀ ਰੌਲਾ ਕੀ ਬਣਿਆ ਵਾ। ਕੀ ਗੱਲ ਖੈਰ? ਬੰਦੇ ਮਾਰਨ ਨੂੰ ਫਿਰਦੇ ਆ ਇਹਨੂੰ, ਕਿਉਂ? ਪਤਾ ਨਹੀਂ ਕੋਈ 50 ਲੱਖ ਰੁਪਏ ਦਾ 50 ਲੱਖ ਰੁਪਇਆ ਉਹ ਕਾਹਦਾ ਵੀਰੇ? ਕੋਈ 50 ਲੱਖ ਰੁਪਏ ਦਾ ਕਮੇਟੀ ਦਾ ਰੌਲਾ ਵਾ। ਮੈਨੂੰ ਬੰਦੇ ਨੇ ਆਣ ਕੇ ਦੱਸਿਆ, ਕਹਿੰਦਾ ਤੇਰੇ ਭਰਾ ਨੂੰ ਉਹਨਾਂ ਨੇ ਵੱਢ ਦੇਣਾ ਵਾ। ਮੈਨੂੰ ਕੋਈ ਚਾਹ ਨਹੀਂ ਹੈਗਾ ਤੇਰੇ ਬੂਹੇ ਮੂਹਰੇ ਆਉਣ ਦਾ। ਵੀਰੇ ਕਿੱਧਰ ਚੱਲਾਂ? ਗੱਲ ਤਾਂ ਸੁਣ। ਮੈਨੂੰ ਤਾਂ ਛੱਡ ਹੁਣ। ਉਹ ਗੱਲ ਤੇ ਸੁਣ, ਕੀ ਸੁਣਾ ਤੇਰੀ? ਮੈਂ ਵੀ ਤੇਰੇ ਨਾਲ ਗੱਲ ਕਰਨਾ ਚਾਹੁੰਦਾ। ਬੰਦੇ ਤਾਂ ਤੈਨੂੰ ਮਾਰਨ ਨੂੰ ਫਿਰਨ ਡਏ ਨੇ। ਮੈਨੂੰ ਕੋਈ ਮਾਰਨ ਨੂੰ ਫਿਰਨ ਡਏ ਆ? ਹੋਇਆ ਕੁੱਤਿਆਂ ਦਾ ਮਸਲਾ ਨਹੀਂ ਸੀ, ਰੇਸ ਦੇ ਵਿੱਚ ਕੋਈ ਕੁੱਤਾ ਚੋਰੀ ਹੋ ਗਿਆ ਸੀ, ਉਸ ਸਿਲਸਿਲੇ ਦੇ ਵਿੱਚ ਤੈਨੂੰ ਮਾਰਨ ਨੂੰ ਫਿਰਨ ਡਏ ਨੇ। ਮੈਨੂੰ ਕਹਤੋ ਮੇਰੇ ਨੂੰ ਮਾਰ, ਤੈਨੂੰ ਕਿਹਨੇ ਦੱਸੀ ਗੱਲ ਇਹ? ਮੈਨੂੰ ਰਾਸ਼ਦ ਨੇ ਦੱਸਿਆ ਹੀ ਆ। ਤੈਨੂੰ ਰਾਸ਼ਨ ਨੇ ਦੱਸਿਆ? ਆਹੋ ਮੈਨੂੰ ਵੀ ਰਾਸ਼ਨ ਨੇ ਦੱਸਿਆ। ਇਹਦਾ ਮਤਲਬ ਆ ਕਿ ਉਹ ਚਾਹੁੰਦਾ ਵਾ ਇਹਨਾਂ ਦੋਵਾਂ ਭਰਾਵਾਂ ਦੇ ਵਿੱਚ ਗਲਤਫਹਿਮੀ ਪੈਦਾ ਹੋਵੇ। ਇਹਨੂੰ ਤਾਂ ਪੁੱਛਾਂ ਓਏ ਮੈਂ ਜਾ ਗੱਲ ਕੇ। ਸੁਣ, ਭਾਵੇਂ ਅਸੀਂ ਗਲਤਫਹਿਮੀ ਨਾਲ ਇਕੱਠੇ ਹੋਏ ਆ, ਲੇਕਿਨ ਮੈਨੂੰ ਇਹ ਖੁਸ਼ੀ ਹੋਈ ਤੈਨੂੰ ਕੋਈ ਤਕਲੀਫ ਹੋਈ ਆ, ਮੇਰੇ ਲਈ ਤੂੰ ਆਇਆ ਵਾ ਇੱਥੇ। ਓਏ ਅਸੀਂ ਐਵੇਂ ਜਾਇਦਾਦ ਦੀ ਖਾਤਰ ਲੜਨੇ ਆ ਯਾਰ, ਉਹ ਲਾਹਨਤ ਪਾਉਨੇ ਅਸੀਂ ਜਾਇਦਾਦ ਤੇ। ਉਹ ਸਿਆਣੇ ਸਹੀ ਕਹਿੰਦੇ ਇਮਲੀ, ਨੌਵਾਂ ਤੋਂ ਮਾਸ ਜੁਦਾ ਨਹੀਂ ਹੁੰਦਾ। ਓਏ ਟੁੱਟੀਆਂ ਬਾਹਾਂ ਗੱਲ ਨੂੰ ਲੱਗਦੀਆਂ। ਓਏ ਆਪਾਂ ਇੱਕ ਬਾਪ ਦੀ ਔਲਾਦ ਆ, ਕਿਉਂ ਨਾ ਇਕੱਠੇ ਹੋ ਕੇ ਰਹੀਏ। ਬੜੀ ਮਿਹਰਬਾਨੀ ਆ ਲਾਲਾ ਤੇਰੀ, ਜੇ ਤੈਨੂੰ ਅਕਲ ਆ ਗਈ ਤੇ ਆ ਦੇਖ ਮੈਂ ਤੇਰੇ ਅੱਗੇ ਹੱਥ ਜੋੜਦਾ। ਜੇ ਮੇਰੇ ਕੋਲ ਕੋਈ ਵਾਧਾ ਘਾਟਾ ਹੋਗਾ ਤੇ ਮੈਨੂੰ ਮਾਫ ਕਰ ਦੇ, ਤੇ ਅਸੀਂ ਅੱਜ ਤੋਂ ਬਾਅਦ ਸਾਰਿਆਂ ਨੇ ਇਕੱਠੇ ਹੀ ਰਹਿਣਾ ਹੈਗਾ। ਸ਼ੁਕਰ ਹੈ ਵੀਰੇ ਤੁਹਾਨੂੰ ਅਕਲ ਆ ਗਈ। ਉਹ ਬੜੀ ਗੱਲ ਆ, ਕਾਹਦੀਆਂ ਜੱਫੀਆਂ ਪੈਣ ਡਈਆਂ? ਇਸ ਖਾਨਦਾਨ ਦੇ ਵਿੱਚ ਤਾਂ ਜੱਫੀ ਦਾ ਰਿਵਾਜ ਹੀ ਨਹੀਂ ਹੈ। ਹੈ ਕੀ ਹੋਇਆ? ਕੁਝ ਵੀ ਨਹੀਂ ਹੋਇਆ। ਨਹੀਂ ਅਸੀਂ ਇਕੱਠੇ। ਉਹ ਜਿਉਂਦਾ ਵਸਦਾ ਰਹਿ। ਓਏ ਅੱਲਾ ਤੇਰੇ ਸੋਨੇ ਦੇ ਸਿਹਰੇ ਲਾਉਣ। ਉਹ ਤੇਰੇ ਇੱਕ ਝੂਠ ਨੇ ਸਾਨੂੰ ਦੋ ਭਰਾਵਾਂ ਨੂੰ ਮਿਲਾ ਦਿੱਤਾ ਵਾ। ਤੇ ਮੈਨੂੰ ਪਤਾ ਨਾਲੇ ਝੂਠ ਤੂੰ ਕਿਉਂ ਬੋਲਿਆ। ਕਿਉਂ? ਮੈਨੂੰ ਪਤਾ ਵਾ ਵੀ ਤੂੰ ਇਸ ਰਿਸ਼ਤੇ ਲਈ ਸਾਰਾ ਕੁਝ ਗੇਮ ਖੇਡੀ ਆ। ਸ਼ਰਮਾਨ ਆ, ਲੱਗਦਾ ਚੂਹਾ ਕੰਬਣ ਡਿਆ। ਉਹ ਤੇਰੇ ਇੱਕ ਝੂਠ ਨੇ ਸਾਨੂੰ ਭੈਣ ਭਰਾਵਾਂ ਨੂੰ ਇਕੱਠਿਆਂ ਕਰ ਦਿੱਤਾ ਈ ਓਏ। ਜੇ ਮੇਰੇ ਇੱਕ ਝੂਠ ਨੇ ਤੁਹਾਨੂੰ ਭੈਣ ਭਰਾਵਾਂ ਨੂੰ ਇੱਕ ਕਰ ਦਿੱਤਾ, ਤੇ ਮੇਰੇ ਸੱਚੇ ਪਿਆਰ ਦਾ ਵੀ ਕੁਝ ਕਰੋ। ਓਏ ਜਾਵੇ ਚੰਨ ਦੀ ਪਹਿਲੀ ਤਰੀਕ ਨੂੰ ਹਾਂ। ਬਰਾਤ ਲੈ ਕੇ ਆ ਜਾ। ਨਹੀਂ, ਚੰਦ ਦੀ ਪਹਿਲੀ ਤਰੀਕ ਨੂੰ? ਓ ਜੀ ਓਏ, ਉਹ ਤੇਰਾ ਮੂੰਹ ਚੁੰਮਲਵਾ ਦਿਲ ਤੇ ਨਹੀਂ ਕਰਦਾ, ਲੇਕਿਨ ਆਹ ਭਾਈ ਓਏ ਚਲੋ ਚੰਦ ਦੀ ਪਹਿਲੀ ਤਰੀਕ ਨੂੰ ਆਉਂਗਾ ਮੈਂ।